ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਜੂਨ ਦੀ 1 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ। ਮੋਹਨ ਚੀਮਾ ਹੁਣਾਂ ਨੂੰ ਕਾਲ ਕਰ ਸਕਦੇ ਹੋ 559-905-2575 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ। ਨੰਬਰ 415-909-0503 4159090503। ਅਤੇ ਵੁਡਲੈਂਡ ਕੈਲੀਫੋਰਨੀਆ ਦੇ ਵਿੱਚ ਟਰੱਕ ਪਾਰਕਿੰਗ, ਜਿਹੜੇ ਕਿ I-5 ਦੇ ਐਗਜ਼ਿਟ 538 ਦੇ ਉੱਤੇ ਆ। ਬਹੁਤ ਹੀ ਈਜ਼ੀ ਔਨ ਐਂਡ ਆਫ ਐਕਸੈਸ ਹੈਗਾ ਆ ਹਾਈਵੇ 5 ਤੋਂ। ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁਡਲੈਂਡ ਦੇ ਵਿੱਚ ਸਥਿਤ ਹੈ। ਪਾਰਕਿੰਗ ਦੇ ਲਈ ਹੋਰ ਜਾਣਕਾਰੀ ਲਈ ਕਾਲ 916-396-9085 9163969085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਬਿਲਕੁਲ। ਖਬਰਾਂ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ ਵੀ ਜਿਹੜਾ ਜੂਨ ਦਾ ਇਹ ਹਫ਼ਤਾ ਆ ਘੱਲੂ ਘਾਰੇ ਵਾਲਾ, ਇਹਨੂੰ ਆਪਾਂ ਜਿੰਨੇ ਵੀ ਸਾਡੇ ਸ਼ਹੀਦ ਹੋਏ ਆ ਉਹਨਾਂ ਨੂੰ ਯਾਦ ਕਰਨਾ। ਉਸ ਟਾਈਮ ਦੀ ਜਿਹੜੀ ਜ਼ਾਲਮ ਸਰਕਾਰ ਸੀ, ਉਸ ਨੇ ਜਿਹੜੇ ਫੌਜੀ ਆ ਉਹਨਾਂ ਨੂੰ ਦਰਬਾਰ ਸਾਹਿਬ ਅਤੇ ਹੋਰ 38 ਗੁਰਦੁਆਰਿਆਂ ਦੇ ਉੱਤੇ ਉਹਨਾਂ ਕੋਲੋਂ ਅਟੈਕ ਕਰਵਾਇਆ, ਜਿਹਦੇ ਵਿੱਚ ਹਜ਼ਾਰਾਂ ਹੀ ਆਪਣੇ ਜਿਹੜੇ ਬੱਚੇ, ਬਜ਼ੁਰਗ, ਬੀਬੀਆਂ ਜਿਹੜੇ ਆ ਉਹ ਮਾਰੇ ਗਏ, ਸ਼ਹੀਦ ਹੋ ਗਏ। ਉਸ ਤੋਂ ਬਾਅਦ ਜਿਹੜਾ ਜ਼ੁਲਮ ਆ ਇਸੇ ਤਰ੍ਹਾਂ ਚੱਲ ਰਿਹਾ। ਆਪਾਂ ਦੇਖ ਰਹੇ ਹਾਂ ਕਿਸਾਨਾਂ ਦੇ ਪੱਖ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਸਰਕਾਰ ਦੇ ਜਿਹੜਾ ਜੂੰ ਨਹੀਂ ਸਰਕ ਰਹੀ। ਸੋ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ। ਅੱਜ ਵੀ ਪੰਜਾਬੀ ਰੇਡੀਓ USA ਦੇ ਵੱਖ-ਵੱਖ ਪ੍ਰੋਗਰਾਮ ਸਮਰਪਿਤ ਕੀਤੇ ਗਏ। ਸਵੇਰੇ ਵੀ ਅਜਮੇਰ ਸਿੰਘ ਉਹਨਾਂ ਦੀ ਕਥਾ, ਜਿਹੜੇ ਉਹਨਾਂ ਦੇ ਵਿਚਾਰ ਸੀਗੇ ਵੀ 1 ਤਰੀਕ ਨੂੰ ਕੀ ਹੋਇਆ, ਉਹ ਤੁਹਾਡੇ ਨਾਲ ਸਾਂਝੇ ਕੀਤੇ ਗਏ ਆ। ਜੇ ਮਿਸ ਕਰ ਗਏ ਤਾਂ ਅੱਜ ਰਾਤ ਨੂੰ ਵੀ ਫਿਰ ਉਹਨਾਂ ਨੂੰ ਰਿਪੀਟ ਕੀਤਾ ਜਾਊਗਾ। ਇਸੇ ਤਰ੍ਹਾਂ ਹਰ ਰੋਜ਼ ਕਿਹੜੇ ਦਿਨ ਕੀ ਕੁਝ ਵਾਪਰਿਆ, ਕਿਹਦੇ ਵੱਲੋਂ ਕੀ ਕੀਤਾ ਗਿਆ, ਸਰਕਾਰ ਵੱਲੋਂ ਜਾਂ ਖਾੜਕੂ ਸਿੰਘਾਂ ਵੱਲੋਂ, ਉਹ ਤੁਹਾਡੇ ਨਾਲ ਜ਼ਰੂਰ ਆਪਾਂ ਸਾਂਝੇ ਕਰਾਂਗੇ ਜੀ। ਅਤੇ ਇੱਕ ਵਾਰੀ ਫਿਰ ਕੋਟਾਨ ਕੋਟ ਪ੍ਰਣਾਮ ਆ ਸਮੂਹ ਸ਼ਹੀਦਾਂ ਨੂੰ। ਹਰਜੋਤ ਸਿੰਘ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਇਹ ਖਬਰ ਜਿਹੜੀ LA ਦੇ ਵਿੱਚੋਂ, LA ਕਾਊਂਟੀ ਤੋਂ ਆ ਰਹੀ ਹੈ। ਬੜੀ ਮੰਦਭਾਗੀ ਘਟਨਾ ਇੱਕ ਵਾਰੀ ਫਿਰ ਜਿਹੜੀ ਵਾਪਰੀ ਆ। 2 ਫਾਇਰ ਫਾਈਟਰਸ ਆ ਇਸ ਵਾਰ ਗੋਲੀਬਾਰੀ ਦਾ ਸ਼ਿਕਾਰ ਜਿਹੜੇ ਹੋਏ ਆ। ਇੱਕ ਕਹਿੰਦੇ ਆ ਵੀ ਇਸ ਦੇ ਵਿੱਚ ਮਾਰਿਆ ਵੀ ਗਿਆ ਆ ਆਫ ਡਿਊਟੀ, ਉਹਨਾਂ ਦੇ ਹੀ ਫਾਇਰ ਫਾਈਟਰ ਕੋਲੀਗ ਦੇ ਦੁਆਰਾ ਕਹਿੰਦੇ ਆ ਉਹ ਗੋਲੀਬਾਰੀ ਕੀਤੀ ਗਈ ਆ। LA ਕਾਊਂਟੀ ਦਾ ਫਾਇਰ ਸਟੇਸ਼ਨ 81 ਦੇ ਉੱਤੇ ਇਹ ਜਿਹੜੀ ਆ ਘਟਨਾ, ਗੋਲੀਕਾਂਡ ਨੂੰ ਉਸਨੇ ਅੰਜਾਮ ਜਿਹੜਾ ਉਹ ਦਿੱਤਾ ਸੀਗਾ। ਹਮਲਾਵਰ ਸਸਪੈਕਟ ਕਹਿੰਦੇ ਆ ਵੀ ਬਾਅਦ ਦੇ ਵਿੱਚ ਉਹ ਆਪਣੇ ਘਰ ਵੱਲ ਨੂੰ ਭੱਜ ਗਿਆ ਐਕਟਨ ਦੇ ਵਿੱਚ, ਇਲਾਕੇ ਦੇ ਵਿੱਚ। ਉੱਥੇ ਉਸਨੇ ਆਪਣੇ ਆਪ ਨੂੰ ਅੰਦਰ ਬੰਦ ਕਰ ਲਿਆ। ਬਾਅਦ ਦੇ ਵਿੱਚ ਘਰ ਨੂੰ ਅੱਗ ਲਾ ਲਈ ਆ। ਅਤੇ ਹੁਣ ਜਿਹੜਾ ਆ ਅਨਕਨਫਰਮਡ ਰਿਪੋਰਟ ਦੇ ਮੁਤਾਬਕ ਇਹ ਮੰਨਿਆ ਜਾ ਰਿਹਾ ਵੀ ਸ਼ਾਇਦ ਉਸ ਦੀ ਵੀ ਮੌਤ ਹੋ ਚੁੱਕੀ ਆ। ਲਾਸ ਐਂਜਲਸ ਕਾਊਂਟੀ ਦੇ ਫਾਇਰ ਚੀਫ ਡੈਰਲ ਔਸਬੀ, ਉਹਨਾਂ ਨੇ ਕਿਹਾ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਇਹ ਨਹੀਂ ਸੀ ਸੋਚਿਆ ਵੀ ਸਾਡੇ ਜਿਹੜੇ ਫਾਇਰ ਫਾਈਟਰਸ ਆ ਕਦੀ ਇੱਦਾਂ ਦਾ ਜਿਹੜਾ ਉਹ ਕੰਮ ਕਰਨਗੇ, ਜਦ ਕਿ ਉਹ ਆਪਣੀ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਦੇ ਲਈ ਆਪਣੀ ਜਿੰਦ ਜਾਨ ਦੀ ਬਾਜੀ ਜਿਹੜੀ ਉਹ ਲਾ ਦਿੰਦੇ ਆ। ਇਹ ਇਸ ਜਿਹੜੀ ਹਰਜੋਤ ਸਿੰਘ ਜੀ ਕਮਿਊਨਿਟੀ ਕਹਿ ਸਕਦੇ ਹਾਂ, ਕਿਉਂਕਿ ਫਾਇਰ ਫਾਈਟਿੰਗ ਕਮਿਊਨਿਟੀ ਇੱਕ
ਵੱਖਰੇ ਤੌਰ ਦੀ ਆ, ਵੱਖਰੀ ਮਨੋਦਸ਼ਾ ਵਾਲੀ ਜਿਹੜੀ ਉਹ ਹੁੰਦੀ ਆ। ਇਹ ਜਿਹੜੀ ਆ ਬਹੁਤ ਮੰਦਭਾਗੀ ਗੱਲ ਜਿਹੜੀ ਆ ਉਹ ਵਾਪਰੀ ਆ। ਇਸ ਨੇ ਜਿਹੜੀ ਗੋਲੀਬਾਰੀ ਕੀਤੀ ਆ ਉਸ ਦੇ ਵਿੱਚ ਇੱਕ 44 ਸਾਲਾਂ ਦਾ ਉਸ ਦਾ ਹੀ ਕੁਲੀਗ ਜਿਹੜਾ ਕਿ ਪਿਛਲੇ 20 ਸਾਲਾਂ ਤੋਂ ਜਿਹੜੇ LA ਕਾਊਂਟੀ ਦੇ ਫਾਇਰ ਡਿਪਾਰਟਮੈਂਟ ਦੇ ਨਾਲ ਕੰਮ ਕਰ ਰਿਹਾ ਸੀ, ਉਸ ਦੀ ਜਿਹੜੀ ਉਹ ਮੌਤ ਜਿਹੜੀ ਉਹ ਹੋਈ ਆ। ਸੋ ਇਹ ਨਾਲ ਜਿਹੜਾ ਦੂਜਾ ਬੰਦਾ ਹੈ 54 ਸਾਲਾਂ ਦਾ ਜਿਹੜਾ ਫਾਇਰ ਕੈਪਟਨ ਸੀਗਾ, ਉਸ ਨੂੰ ਬਾਅਦ ਦੇ ਵਿੱਚ ਵਲੈਂਸੀਆ ਜਿਹੜਾ ਇਲਾਕਾ ਆ ਉੱਥੇ ਲੈ ਕੇ ਗਏ ਸੀਗੇ ਹਸਪਤਾਲ ਦੇ ਵਿੱਚ, ਹੈਨਰੀ ਮੇਯੋ ਨਿਊ ਹਾਲ ਹਸਪੀਟਲ ਦੇ ਵਿੱਚ। ਅਤੇ ਅਜੇ ਜਿਹੜੀ ਉਸਦੇ ਹਾਲਾਤ ਕ੍ਰਿਟੀਕਲ ਜਿਹੜੇ ਦੱਸੇ ਜਾਂਦੇ ਆ, ਪਰ ਸਟੇਬਲ ਹੈਗੇ ਆ, ਅਤੇ ਕਹਿੰਦੇ ਵੀ ਉਸਦੇ ਬਚਣ ਦੇ ਕਾਫੀ ਜ਼ਿਆਦਾ ਆਸਾਰ ਹੈਗੇ ਨੇ, ਜਿਹੜੀ ਕਿ ਇੱਕ ਚੰਗੀ ਗੱਲ। ਉਮੀਦ ਇਹੀ ਕਰਦੇ ਹਾਂ ਵੀ ਉਹ ਜਲਦੀ ਜਿਹੜਾ ਆ ਸਿਹਤਯਾਬ ਹੋ ਕੇ ਵਾਪਸ ਆਵੇ। ਇਹ ਜਿਹੜੀ ਘਟਨਾ ਜਿਹੜੀ ਆ LA ਕਾਊਂਟੀ ਦੇ ਵਿੱਚ ਫਾਇਰ ਸਟੇਸ਼ਨ 81 ਦੇ ਉੱਤੇ ਜਿਹੜੀ ਹਰਜੋਤ ਸਿੰਘ ਜੀ ਵਾਪਰੀ ਹੈ। ਇਹ ਹਾਈਵੇ ਜਿਹੜਾ ਉੱਥੇ 14 ਜਿਹੜਾ ਉਹ ਲੰਘਦਾ ਆ, ਉਸ ਦੇ ਉੱਤੇ ਇਹ ਜਿਹੜਾ ਫਾਇਰ ਸਟੇਸ਼ਨ ਹੈਗਾ ਆ ਜੀ। ਸੋ ਬਿਲਕੁਲ ਕੰਮ ਦੇ ਉੱਤੇ ਗੋਲੀ ਚੱਲਣ ਦੀ ਜਿਹੜੀ ਆ ਹੁਣ ਗੱਲਬਾਤ ਆ, ਉਹ ਇੱਕ ਤਰ੍ਹਾਂ ਨਾਲ ਬਹੁਤ ਹੀ ਸੀਰੀਅਸ ਮੈਟਰ ਬਣ ਗਿਆ। ਆਪਾਂ ਦੇਖਦੇ ਹਾਂ ਫੈਡੈਕਸ ਦੀ ਫੈਸਿਲਿਟੀ ਨੂੰ ਲੈ ਕੇ ਇੰਡੀਆਨਾ 'ਚ ਥੋੜ੍ਹੇ ਦਿਨ ਪਹਿਲਾਂ VTA ਦੀ ਫੈਸਿਲਿਟੀ ਦੇ ਵਿੱਚ ਸੈਨੋਜ਼ੇ 'ਚ, ਅਤੇ ਅੱਜ ਜਿਹੜੇ ਆ ਫਾਇਰ ਫਾਈਟਰ ਦੇ ਜਿਹੜੇ ਸਟੇਸ਼ਨ ਆ ਆਪਣੇ ਹੀ ਨਾਲ ਦੇ ਕਾਮਿਆਂ ਨੂੰ ਜਿਹੜੀ ਗੋਲੀ ਮਾਰ ਦਿੱਤੀ ਗਈ ਹੈਗੀ ਆ। ਕਹਿੰਦੇ ਵੀ ਜਦੋਂ ਪੁਲਿਸ ਵਾਲੇ ਰਿਸਪੌਂਡ ਕਰਨ ਗਏ ਉੱਥੇ ਫਾਇਰ ਸਟੇਸ਼ਨ 'ਤੇ, ਅਤੇ ਉਹ ਜਿਹੜਾ ਫਾਇਰ ਫਾਈਟਰ ਸੀਗਾ ਜਿਸ ਨੇ ਗੋਲੀਆਂ ਮਾਰੀਆਂ ਸੀਗੀਆਂ, ਆਪਣੇ ਚਿੱਟੇ ਰੰਗ ਦੇ ਟੋਯੋਟਾ ਪਿਕਅਪ 'ਚ ਜਿਹੜਾ ਰਨ ਕਰਕੇ ਆਪਣੇ ਘਰ ਨੂੰ ਚਲਾ ਗਿਆ। ਘਰ 'ਚ ਜਾ ਕੇ ਫਿਰ ਉਸਨੇ ਜਿਹੜੀ ਆ ਅੱਗ ਲਾ ਲਈ ਘਰ ਨੂੰ, ਅਤੇ ਕਹਿੰਦੇ ਵੀ ਹੋ ਸਕਦਾ ਵੀ ਉਹ ਉੱਥੇ ਹੀ ਉਹਦੀ ਜਿਹੜੀ ਮੌਤ ਹੋ ਗਈ ਆ। ਸੋ ਇਹ ਬਹੁਤ ਜਿਹੜੀ ਸੀਰੀਅਸ ਗੱਲ ਹੋ ਰਹੀ ਹੈ USA ਦੇ ਵਿੱਚ। ਆਮ ਜਿਹੀ ਗੱਲ ਜਿਹੜੀ ਬਣਦੀ ਜਾ ਰਹੀ ਆ। ਮੈਂ ਅੱਗੇ ਵੀ ਇੱਕ ਦਿਨ ਡਿਸਕਸ ਕੀਤਾ ਸੀ ਵੀ ਬਹੁਤ ਸਾਰੇ ਜਿਹੜੇ ਸਾਈਕੋਲੋਜਿਸਟ ਆ ਉਹ ਇਹ ਹੁਣ ਸੋਚ ਰਹੇ ਆ ਵੀ ਕਰੋਨਾ ਦੇ ਜੋ ਕੁਛ ਹੋਇਆ ਉਹ ਤੋਂ ਬਾਅਦ ਹੁਣ ਓਪਨ ਹੋਣ ਜਾ ਰਿਹਾ ਸਾਰਾ ਕੁਛ, ਆਪਾਂ ਇੱਦਾਂ ਦੀਆਂ ਇੰਸੀਡੈਂਟ ਹੋਰ ਦੇਖ ਸਕਦੇ ਹਾਂ, ਕਿਉਂਕਿ ਲੋਕ ਜਿਹੜੇ ਆ ਮੈਂਟਲੀ ਬਹੁਤ ਅਪਸੈਟ ਹੋਏ। ਕਈ ਤਾਂ ਸਾਲ ਘਰਾਂ ਦੇ ਵਿੱਚ ਬੰਦ ਆ ਅਤੇ ਕਿਤੇ ਜਾ ਨਹੀਂ ਸਕੇ ਹੈਗੇ। ਸੋ ਲੋਕਾਂ ਦਾ ਜਿਹੜਾ ਮਾਈਂਡ ਸੈੱਟ ਆ ਉਹ ਬਹੁਤ ਚੇਂਜ ਹੋਇਆ। ਸੋ ਆਪਾਂ ਤਾਂ ਇਹੀ ਅਰਦਾਸ ਕਰਦੇ ਵੀ ਇੱਦਾਂ ਦੀ ਜਿਹੜੀ ਆ ਗੱਲ ਦੁਬਾਰਾ ਕਿ ਨਾ ਹੋਵੇ। ਅਤੇ ਆਪਾਂ ਜਿੰਨੇ ਸਾਡੇ ਸਰੋਤੇ ਹੈਗੇ ਪੰਜਾਬੀ ਰੇਡੀਓ USA ਦੇ ਭਾਈ ਜਿੱਥੇ ਵੀ ਕੰਮ ਕਰਦੇ ਆ, ਨਾਲ ਦੇ ਕੰਮ ਕਰਨ ਵਾਲੇ ਜਿਹੜੇ ਆ ਉਹਨਾਂ ਦਾ ਬਿਹੇਵੀਅਰ ਦੇਖੋ। ਜੇ ਕੋਈ ਤੱਤਾ ਠੰਡਾ ਆ ਉਹਨੂੰ ਉਸ ਹਿਸਾਬ ਨਾਲ ਹੀ ਬਿਹੇਵ ਕਰੋ। ਰੋਡ ਰੇਜ ਸੜਕ ਦੇ ਉੱਤੇ ਹਾਈਵੇ ਦੇ ਉੱਤੇ ਕਿਸੇ ਦੇ ਨਾਲ ਦੌੜ ਵਗੈਰਾ ਨਾ ਲਾਓ, ਉਹ ਵੀ ਬਹੁਤ ਵੱਡੀ ਪ੍ਰੋਬਲਮ ਆ। ਆਪਾਂ ਦੇਖਿਆ ਪਿਛਲੇ ਦਿਨਾਂ 'ਚ ਇੱਕ 6 ਸਾਲਾਂ ਦਾ ਬੱਚਾ ਵੀ ਜਿਹੜਾ ਗੋਲੀ ਨਾਲ ਮਾਰ ਦਿੱਤਾ ਲਾਸ ਐਂਜਲਸ। ਸੋ ਬਹੁਤ ਵੱਡੀ ਪ੍ਰੋਬਲਮ ਜਿਹੜੀ ਚੱਲ ਰਹੀ ਆ, ਖਾਸ ਕਰਕੇ ਇਹ ਸਾਰਾ ਕੁਛ ਮੁੜ ਕੇ ਫਿਰ ਮੈਂਟਲ ਹੈਲਥ ਦੇ ਉੱਤੇ ਹੀ ਆ ਜਾਂਦਾ ਹੈਗਾ ਜੀ। ਹਰਜੋਤ ਸਿੰਘ ਜੀ, ਅਤੇ ਸਾਰਿਆਂ ਨੂੰ ਸਤਰਕ ਰਹਿਣਾ ਚਾਹੀਦਾ। ਜਿੱਦਾਂ ਤੁਸੀਂ ਜ਼ਿਕਰ ਕੀਤਾ ਆਪਣੇ ਇਰਦ ਗਿਰਦ ਜਿੱਥੇ ਵੀ ਤੁਸੀਂ ਕੰਮ ਕਰਦੇ ਆ, ਉੱਥੇ ਜੇ ਤੁਹਾਨੂੰ ਇੱਦਾਂ ਲੱਗਦਾ ਹੈ ਵੀ ਕੋਈ ਇੱਦਾਂ ਦੀ ਹਰਕਤ ਜਿਹੜੀ ਉਹ ਕਰ ਸਕਦਾ ਆ, ਹਿੰਸਾ ਦਾ ਕੋਈ ਥ੍ਰੈਟ ਦੇ ਰਿਹਾ ਆ ਜਾਂ ਕੁਛ ਕਰ ਰਿਹਾ ਆ, ਸੋਚੋ ਨਾ ਭਾਈ। ਉੱਥੋਂ ਦੇ ਜਿਹੜੇ ਤੁਹਾਡੇ ਸੁਪਰਵਾਈਜ਼ਰ ਆ ਜਾਂ ਜਿਹੜੇ ਵੀ ਅਧਿਕਾਰੀ ਆ ਉਹਨਾਂ ਨੂੰ ਇਤਲਾਹ ਜਿਹੜੀ ਉਹ ਦਿਓ, ਤਾਂ ਜੋ ਬਣਦੀ ਕਾਰਵਾਈ ਜਿਹੜੀ ਉਹ ਨਾਲ ਦੇ ਨਾਲ ਹੋਵੇ। ਜੇ ਉਸ ਨੂੰ ਮੈਂਟਲ ਬ੍ਰੇਕ ਦੀ ਜਾਂ ਜਿੱਦਾਂ ਦੀ ਵੀ ਜਿਹੜੀ ਜ਼ਰੂਰਤ ਆ ਉਸ ਨੂੰ ਮਿਲ ਸਕੇ, ਅਦਰਵਾਈਜ਼ ਨਹੀਂ ਤਾਂ ਬਾਅਦ ਦੇ ਵਿੱਚ ਜਵਾਲਾਮੁਖੀ ਜਿਹੜੇ ਅੱਜ ਕੱਲ੍ਹ ਉਹ ਗੋਲੀਬਾਰੀ ਦੇ ਵਿੱਚ ਹੀ ਫਟ ਰਹੇ ਨੇ, ਅਤੇ ਕੰਮ ਜਿਹੜਾ ਉਹ ਖਤਰੇ ਦੇ ਨਾਲ ਬਣਦਾ ਜਿਹੜਾ ਉਹ ਜਾ ਰਿਹਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਏਸ਼ੀਅਨ ਔਰਤ 55 ਸਾਲਾਂ ਦੀ ਜਿਸ ਦੇ ਉੱਤੇ ਨਿਊਯਾਰਕ ਦੇ ਵਿੱਚ ਇੱਕ ਜਾਣੇ ਨੇ ਜਿਹੜਾ ਆ ਉਹ ਹਮਲਾ ਕਰ ਦਿੱਤਾ ਸੀ, ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਸੀਗਾ। ਉਸ ਮਾਮਲੇ ਦੀ ਵਿੱਚ ਪੁਲਿਸ ਡਿਪਾਰਟਮੈਂਟ ਜਿਹੜੀ ਉਹ ਕਹਿ ਰਹੀ ਆ ਵੀ ਅਸੀਂ ਹੇਟ ਕ੍ਰਾਈਮ ਜਿਹੜੇ ਚਾਰਜਿਸ ਆ ਉਸ ਬੰਦੇ ਦੇ ਖਿਲਾਫ ਜਿਹੜੇ ਆ ਉਹ ਫਾਈਲ ਕਰਨ ਜਾ ਰਹੇ ਹਾਂ। 55 ਸਾਲਾਂ ਦੀ ਏਸ਼ੀਅਨ ਮੂਲ ਦੀ ਜਿਹੜੀ ਇਹ ਔਰਤ ਆ ਚਾਈਨਾ ਟਾਊਨ ਦੇ ਵਿੱਚੋਂ ਜਾ ਰਹੀ ਸੀ ਜਦ ਉਸ ਦੇ ਉੱਤੇ ਅਨਪ੍ਰੋਵੋਕਡ ਅਟੈਕ ਯਾਨੀ ਕਿ ਬਗੈਰ ਮਤਲਬ ਤੋਂ ਜਿਹੜਾ ਉਹ ਕਰ ਦਿੱਤਾ ਸੀ। ਅਲੈਗਜ਼ੈਂਡਰ ਰਾਈਟ 48 ਸਾਲਾਂ ਦਾ ਜਿਹੜਾ ਬੰਦਾ ਆ, ਇਸ ਨੇ ਇਹ ਜਿਹੜੀ ਉਹ ਘਟਨਾ ਨੂੰ ਅੰਜਾਮ ਦਿੱਤਾ ਸੀਗਾ, ਅਤੇ ਇਸ ਨੂੰ ਬਾਅਦ ਦੇ ਵਿੱਚ ਕਸਟਡੀ ਦੇ ਵਿੱਚ ਲੈ ਲਿਆ ਗਿਆ ਸੀ। ਅਤੇ ਹੁਣ ਜਿਹੜਾ ਇਸ ਨੂੰ ਹੇਟ ਕ੍ਰਾਈਮ, ਅਸੌਲਟ ਐਂਡ ਕ੍ਰਿਮੀਨਲ ਪੋਜੈਸ਼ਨ ਆਫ ਕੰਟਰੋਲਡ ਸਬਸਟੈਂਸ ਜਿਹੜਾ ਆ ਉਸ ਦੇ ਜਿਹੜੇ ਚਾਰਜਿਸ ਆ ਉਹ ਲਗਾਏ ਜਾ ਰਹੇ ਹੈਗੇ ਆ। ਸੋ ਇਹ ਜਿਹੜਾ ਆ ਹਰਜੋਤ ਸਿੰਘ ਜੀ ਇਹ ਹੈਗਾ। ਉੱਥੇ ਇੱਕ ਹੋਰ ਨਵੇਂ ਤਰ੍ਹਾਂ ਦੀ ਜਿਹੜੀ ਡਰੱਗ K2 ਕਰਕੇ ਜਿਹੜੀ ਆ ਉਹ ਚੱਲਦੀ, ਜਿਸ ਨੂੰ ਉੱਥੇ ਸਪਾਈਸ ਵੀ ਜਿਹੜਾ ਉਹ ਆਖਿਆ ਜਾਂਦਾ ਆ। ਕਹਿੰਦੇ ਵੀ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਆ ਉਹ ਉੱਥੇ ਨਾਲ ਇਹ ਵਰਤ ਰਿਹਾ ਸੀ। ਡਿਸਟ੍ਰਿਕਟ ਅਟਰਨੀ ਜਿਹੜੇ ਆ ਉਹਨਾਂ ਨੂੰ ਕਹਿੰਦੇ ਆ, ਕਈ ਪੱਤਰਕਾਰਾਂ ਨੇ ਜਿਹੜਾ ਪੁੱਛਿਆ ਆ, ਅਤੇ ਉਹ ਕਹਿੰਦੇ ਆ ਵੀ ਜਿਹੜੇ ਆ ਉਹ ਅਲਟੀਮੇਟਲੀ ਇਹੀ ਜਿਹੜੇ ਚਾਰਜਿਸ ਆ ਉਸ ਦੇ ਉੱਤੇ
ਫਾਈਲ ਕੀਤੇ ਜਾ ਰਹੇ ਨੇ। ਸੋ ਕਹਿੰਦੇ ਵੀ ਇੰਨੀ ਜ਼ੋਰ ਦੀ ਉਸਨੇ ਘਸੁੰਨ ਮਾਰਿਆ ਸੀਗਾ, ਉਸ ਦੇ ਬੁੜੀ ਨੇ ਜਿਹੜਾ ਸਿਰ ਦੇ ਉੱਤੇ ਟੋਪੀ ਪਾਈ ਸੀ ਉਹ ਵੀ ਉੱਡਦੀ ਗਈ ਅਤੇ ਆਪ ਜਿਹੜੀ ਆ ਉਹ ਲੜਖੜਾਉਂਦੀ ਹੋਈ ਸਿੱਧੀ ਜਿਹੜੀ ਉਹ ਗਰਾਊਂਡ ਦੇ ਵਿੱਚ ਡਿੱਗੀ ਸੀ। ਇਸ ਪੂਰੇ ਜਿਹੜੇ ਆ ਅਟੈਕ ਦੀ ਵੀਡੀਓ ਵੀ ਮੌਜੂਦ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਆਇਲ ਅਤੇ ਗੈਸ ਡਰਿਲਿੰਗ ਜਿਹੜੀ ਆ ਆਰਕਟਿਕ ਰਿਫਿਊਜ ਦੇ ਵਿੱਚ ਹੋਣੀ ਸੀ ਸ਼ੁਰੂ, ਉਸ ਨੂੰ ਸਸਪੈਂਡ ਕਰਨ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੇ ਉੱਤੇ ਜਿਹੜਾ ਇਹ ਅਲਾਓ ਕੀਤਾ ਗਿਆ ਸੀ ਵੀ ਉੱਥੇ ਜਿਹੜੀ ਆ ਡਰਿਲਿੰਗ ਕਰ ਸਕਦੇ ਹੈਗੇ ਆ, ਪਰ ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਸਾਰੀ ਜਿਹੜੀ ਡਰਿਲਿੰਗ ਆ ਉਹ ਅਤੇ ਜਿਹੜੀਆਂ ਲੀਜ਼ਸ ਹੋਈਆਂ ਸੀਆਂ ਆਰਕਟਿਕ ਨੈਸ਼ਨਲ ਵਾਈਲਡ ਲਾਈਫ ਰਿਫਿਊਜ ਦੇ ਉੱਤੇ ਜਿੱਥੇ ਕਿ ਹੋਣੀ ਸੀ, ਉਹ ਸਾਰੀਆਂ ਕੈਂਸਲ ਕਰ ਦਿੱਤੀਆਂ ਗਈਆਂ ਹੈਗੀਆਂ ਆ। ਸੋ ਇਹਦੇ ਮੁਤਾਬਕ ਕਹਿੰਦੇ ਵੀ ਕਾਫੀ ਵੱਡਾ ਜਿਹੜਾ ਏਰੀਆ ਹੈਗਾ ਆ ਬਿਊਰੋ ਆਫ ਲੈਂਡ ਮੈਨੇਜਮੈਂਟ ਵੱਲੋਂ ਜਿਹੜੀ ਲੀਜ਼ ਸੀਗੀ ਇਹ ਜਨਵਰੀ 6 2021 ਨੂੰ ਹੋਈ ਸੀ ਅਤੇ 10 ਸਾਲਾਂ ਦੀ ਲੀਜ਼ ਸੀਗੀ 4,30,000 ਏਕੜ ਦੇ ਵਿੱਚ। ਸੋ ਇਹ ਸਾਰੀ ਕੈਂਸਲ ਕਰ ਦਿੱਤੀ ਗਈ ਆ। 19.3 ਮਿਲੀਅਨ ਏਕੜ ਜਿਹੜੇ ANWR ਇਹ ਪਾਰਸ਼ਲੀ ਕਹਿੰਦੇ ਪਈ 1.6 ਮਿਲੀਅਨ ਏਕੜਸ ਆਫ ਕੋਸਟਲ ਪਲੇਨ ਦਾ ਏਰੀਆ ਹੀ ਹੈਗਾ ਜਿੱਥੇ ਇਹ ਡਰਿਲਿੰਗ ਸ਼ੁਰੂ ਹੋਣੀ ਸੀ। ਜੀ, ਇਸ ਤੋਂ ਪਹਿਲਾਂ ਜਿਹੜੇ ਓਬਾਮਾ ਕਾਰਜਕਾਲ ਦੇ ਵਿੱਚ ਇਸ ਨੂੰ ਪ੍ਰੋਟੈਕਟਡ ਜਿਹੜੇ ਆ ਥਾਂ ਦਾ ਉਹਨਾਂ ਨੇ ਰੁਤਬਾ ਜਿਹੜਾ ਦਿੱਤਾ ਸੀਗਾ, ਜਿਸ ਨੂੰ ਫਿਰ ਟਰੰਪ ਪ੍ਰਸ਼ਾਸਨ ਨੇ ਕੱਢ ਕੇ ਅਤੇ ਫਿਰ ਡਰਿਲਿੰਗ ਦੀ ਇਜਾਜ਼ਤ ਦਿੱਤੀ ਹੈ ਅਤੇ ਹੁਣ ਮੁੜ ਕੇ ਇਸ ਪ੍ਰਸ਼ਾਸਨ ਨੇ ਉਸ ਦੇ ਉੱਤੇ ਜਿਹੜੀ ਉਹ ਰੋਕ ਲਗਾ ਦਿੱਤੀ ਹੈਗੀ ਆ। ਅੱਜ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਟਸਲਾ ਦੇ ਵਿੱਚ ਜਿਹੜੇ ਉਹ ਉੱਥੇ ਪਹੁੰਚੇ ਸੀ। ਅੱਜ ਉਹਨਾਂ ਨੇ ਉੱਥੇ ਜਾਣਾ ਸੀਗਾ ਅਤੇ ਉੱਥੇ ਉਹਨਾਂ ਨੇ ਇਹੀ ਜਿਹੜੀ ਉਹ ਗੱਲ ਮੁੜ ਜਿਹੜੀ ਉਹ ਦੁਹਰਾਈ, ਜਿਹੜੇ ਸਿਸਟੈਮਿਕ ਰੇਸਿਜ਼ਮ ਆ ਉਸ ਨੂੰ ਜਿਹੜਾ ਉਹ ਹਟਾਉਣ ਦੇ ਲਈ। ਨਾਲ ਹੀ ਜਿਹੜਾ ਉਹਨਾਂ ਨੇ ਇਹ ਗੱਲ ਕਿਹਾ ਵੀ ਕਹਿੰਦੇ ਬਲੈਕ ਵਾਈਟ ਜਿਹੜਾ ਵੈਲਥ ਗੈਪ ਆ ਉਸ ਨੂੰ ਘਟਾਉਣ ਦੀ ਵੀ ਜਿਹੜੀ ਉਹ ਗੱਲ ਕੀਤੀ ਆ। ਉੱਥੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਜਿਹੜੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ ਉਸ ਨੂੰ ਜਿਹੜਾ ਆ ਵੋਟਿੰਗ ਰਾਈਟਸ ਦੇ ਲਈ ਪੁਸ਼ ਕਰਨ ਦੇ ਲਈ ਉਸ ਇਨੀਸ਼ੀਏਟਿਵ ਨੂੰ ਜਿਹੜਾ ਲੀਡ ਕਰਨ ਦੇ ਲਈ ਜਿਹੜੀ ਉਹ ਗੱਲ ਆਖੀ। ਆਲਰੇਡੀ ਕਮਲਾ ਹੈਰਿਸ ਹੁਣਾਂ ਨੂੰ ਮਾਰਚ ਮਹੀਨੇ ਦੇ ਵਿੱਚ ਜਿਹੜਾ ਸਦਰਨ ਬਾਰਡਰ ਦੇ ਉੱਤੇ ਨਿਆਣਿਆਂ ਦਾ ਆ ਰਿਹਾ ਇਨਫਲੈਕਸ ਆ, ਯਾਨੀ ਕਿ ਜ਼ਿਆਦਾ ਜਿਹੜੇ ਲੋਕ ਆ ਰਹੇ ਆ ਉਸ ਨੂੰ ਨਜਿੱਠਣ ਦੇ ਲਈ ਜਿਹੜਾ ਉਹ ਇੰਚਾਰਜ ਜਿਹੜਾ ਉਹ ਲਾਇਆ ਹੋਇਆ ਆ। ਇੱਕ ਅੱਧੀ ਵਾਰੀ ਜਿਹੜੇ ਆ ਉਹ ਜਿਹੜੇ ਸਦਰਨ ਬਾਰਡਰ ਦੇ ਵਾਲੇ ਪਾਸੇ ਕੁਛ ਮੁਲਕਾਂ ਦੇ ਵਿੱਚ ਉਹ ਮੁਲਾਕਾਤ ਕਰਕੇ ਆਏ ਆ, ਪਰ ਉਸ ਤੋਂ ਬਾਅਦ ਦੇ ਵਿੱਚ ਖੁਦ ਆਪ ਅਜੇ ਬਾਰਡਰ ਦੇ ਉੱਤੇ ਜਿਹੜੇ ਉਹ ਨਹੀਂ ਗਏ ਹੈਗੇ। ਸੋ ਇਹ ਵੀ ਜਿਹੜਾ ਹੁਣ ਦੇਖਣਾ ਹੋਊਗਾ ਵੀ ਇਹ ਹੁਣ ਜਿਹੜੇ ਵੋਟਿੰਗ ਰਾਈਟਸ ਦੇ ਲਈ ਜਿਹੜਾ ਕਮਲਾ ਹੈਰਿਸ ਹੁਣਾਂ ਨੂੰ ਹੁਣ ਚੁਣਿਆ ਗਿਆ ਆ ਉਹ ਇਸ ਦੇ ਵਿੱਚ ਕੁਛ ਕਰ ਸਕਣਗੇ ਜਾਂ ਨਹੀਂ। ਆਲਰੇਡੀ ਜਿਹੜੀ ਇੱਕ ਵਾਰੀ ਜਿਹੜੀ ਹਰਜੋਤ ਸਿੰਘ ਜੀ ਜਾਰਜੀਆ ਦੇ ਵਿੱਚ ਬੀਬੀ ਜਿਸ ਨੇ ਗਵਰਨਰ ਦੀ ਰੇਸ ਵੀ ਜਿਹੜੀ ਉਹ ਲੜੀ ਸੀਗੀ, ਸਟੇਸੀ ਐਬਰਾਹਮਸ, ਉਹ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੇ ਵੋਟਿੰਗ ਰਾਈਟਸ ਦੇ ਲਈ ਇੱਕ ਉੱਭਰਦਾ ਹੋਇਆ ਚਿਹਰਾ ਜਿਹੜਾ ਉਹ ਸਾਹਮਣੇ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਹੁਣ ਜਿਹੜੇ ਜਾਰਜੀਆ ਦੇ ਵਿੱਚ ਵੋਟਿੰਗ ਨੂੰ ਲੈ ਕੇ ਨਵੇਂ ਕਾਨੂੰਨ ਵੀ ਜਿਹੜੇ ਪਾਸ ਹੋਏ ਉਸ 'ਤੇ ਕਾਫੀ ਉਹ ਖਿਲਾਫ ਬੋਲੇ ਸੀ ਅਤੇ ਹੁਣ ਟੈਕਸਸ ਦੇ ਵਿੱਚ ਵੀ ਇਸ ਟਾਈਮ ਪੂਰੀ ਤਰ੍ਹਾਂ ਵੋਟਿੰਗ ਰਾਈਟਸ ਨੂੰ ਲੈ ਕੇ ਰੌਲਾ ਜਿਹੜਾ ਉਹ ਪਿਆ ਹੈਗਾ ਆ। ਇਹ ਦੇਖਣਾ ਹੋਊਗਾ ਵੀ ਕੀ ਉਪ ਰਾਸ਼ਟਰਪਤੀ ਸਾਰੇ ਖੇਮਿਆਂ ਨੂੰ ਇਕੱਠੇ ਕਰਕੇ ਕੋਈ ਇੱਕ ਪਾਸੇ ਵੱਲ ਨੂੰ ਜਿਹੜੀ ਉਹ ਲੈ ਕੇ ਜਾ ਸਕਣਗੇ ਜਾਂ ਇਹ 222 ਦੀਆਂ ਜਿਹੜੀਆਂ ਇਲੈਕਸ਼ਨ ਤੋਂ ਪਹਿਲਾਂ ਇਹ ਰੌਲਾ ਰੱਪਾ ਹੀ ਪੈਂਦਾ ਰਹੇਗਾ। ਜੀ, ਅਗਲੀ ਖਬਰ ਜਿਹੜੀ ਬਲੈਕ ਲਾਈਵਸ ਜਿਹੜਾ ਮੈਟਰ ਹੈਗਾ ਆ ਉਹਨਾਂ ਦੇ ਲੀਡਰ ਵੱਲੋਂ ਅੱਜ ਇੱਕ ਉਸ ਨੂੰ ਛੱਡਿਆ ਗਿਆ ਅਤੇ ਨਾਲ ਉਹਨਾਂ ਨੇ ਜਿਹੜਾ ਉਹਨਾਂ ਦੇ ਵਿੱਚ ਜਿਹੜੀਆਂ ਖਾਮੀਆਂ ਆ ਉਹਦੇ ਬਾਰੇ ਵੀ ਦੱਸਿਆ। ਉਹ ਕਹਿੰਦੇ ਵੀ ਸੰਨ 2015 ਦੇ ਵਿੱਚ ਮੈਂ ਜਦੋਂ ਸੈਂਟ ਪੌਲ ਦੇ ਵਿੱਚ ਜੁਆਇਨ ਕੀਤਾ ਸੀ ਬਲੈਕ ਲਾਈਵਸ ਮੈਟਰ ਨੂੰ ਅਤੇ ਮੇਰਾ ਮਕਸਦ ਇਹ ਸੀ ਵੀ ਜਿਹੜੇ ਕਾਲੇ ਮੂਲ ਦੇ ਲੋਕ ਆ ਉਹਨਾਂ ਨੂੰ ਅਪਲਿਫਟ ਕਿੱਦਾਂ ਕਰਨਾ, ਕਿਸ ਤਰ੍ਹਾਂ ਜਿਹੜੀ ਆ ਉਹਨਾਂ ਦੇ ਐਜੂਕੇਸ਼ਨ ਦੇ ਵਿੱਚ ਹੈਲਪ ਕਰ ਸਕਦੇ ਹਾਂ। ਪਰ ਕਹਿੰਦਾ ਲੇਟਰ ਔਨ ਮੈਨੂੰ ਲੱਗਿਆ ਵੀ ਇਹ ਜਿਹੜੇ ਆ ਇਹਨਾਂ ਦਾ ਮੇਨ ਮਕਸਦ ਸਿਰਫ ਪੋਲੀਟਿਕਸ ਹੀ ਆ ਜਾਂ ਆਪ ਪੈਸੇ ਬਣਾਉਣਾ ਆ, ਕਿਉਂਕਿ ਕਈ ਜਗ੍ਹਾ ਜਿਹੜੇ ਚਾਰਟਰ ਸਕੂਲ ਖੁੱਲ੍ਹਣੇ ਸੀ ਜਿਹਦੇ ਨਾਲ ਅਪਲਿਫਟ ਹੋਣੀ ਸੀ ਐਜੂਕੇਸ਼ਨ ਜਿਹੜੇ ਗਰੀਬ ਏਰੀਏਜ਼ ਹੈਗੇ ਆ ਉਹਨਾਂ ਦੇ ਵਿੱਚ, ਪਰ ਉਹ ਕਹਿੰਦੇ ਵੀ ਉਹਨਾਂ ਨੇ ਯੂਨੀਅਨ ਦੀ ਜਿਹੜੀ ਸਪੋਰਟ ਕੀਤੀ ਵੀ ਚਾਰਟਰ ਸਕੂਲ ਜਿਹੜੇ ਆ ਇਹਨਾਂ ਏਰੀਆ ਦੇ ਵਿੱਚ ਨਾ ਖੁੱਲ੍ਹਣ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਇੰਟਰਨੈਸ਼ਨਲ ਸਪੇਸ ਸਟੇਸ਼ਨ ਆ ਉਸ ਦੇ ਵਿੱਚ ਸਪੇਸ ਜੰਕ ਸਪੇਸ ਡੈਬਰੀ ਜਿਹੜੀ ਆ ਉਹ ਵੱਜੀ ਆ।
ਇੱਕ ਜਿਹੜੀ ਮਕੈਨੀਕਲ ਰੋਬੋਟਿਕ ਆਰਮ ਸੀਗੀ ਉਸ ਦੇ ਵਿੱਚ ਵੱਜਣ ਦੇ ਕਰਕੇ ਉਹ ਨੁਕਸਾਨੀ ਗਈ ਹੈਗੀ ਆ। ਆਪਾਂ ਸਾਰੇ ਹੀ ਜਾਣਦੇ ਹਾਂ ਵੀ ਹੁਣ ਅੰਤਰਿਕਸ਼ ਦੇ ਵਿੱਚ ਧਰਤੀ ਦੇ ਆਲੇ ਦੁਆਲੇ ਘੁੰਮਣ ਵਾਲੇ ਜਿਹੜੇ ਆ ਉਹ ਅੰਤਰਿਕਸ਼ ਦੇ ਵਿੱਚ ਕਾਫੀ ਹੈਗੇ ਨੇ, ਸੈਟੇਲਾਈਟਸ ਬਹੁਤ ਨੇ ਜਿਹੜੇ ਕਿ ਬਾਅਦ ਦੇ ਵਿੱਚ ਆਊਟ ਆਫ ਸਰਵਿਸ ਵੀ ਹੋ ਜਾਂਦੇ ਆ, ਅਤੇ ਪਰ ਫਿਰ ਵੀ ਕਿਉਂਕਿ ਉਹ ਸਪੇਸ ਦੇ ਵਿੱਚ ਆ ਉੱਥੇ ਉੱਦਾਂ ਹੀ ਪਏ ਰਹਿੰਦੇ ਨੇ, ਅਤੇ ਕਈ ਵਾਰੀ ਜਦੋਂ ਟੁੱਟ ਭੱਜ ਹੁੰਦੀ ਆ ਅਤੇ ਇਹ ਨੁਕਸਾਨ ਹੁੰਦਾ ਆ। ਨਾਸਾ ਨੇ ਕਿਹਾ ਵੀ ਇਹ ਬੜੀ ਕਲੋਜ਼ ਕਾਲ ਸੀਗੀ ਵੀ ਜੇ ਉਹ ਕਿਸੇ ਮੇਨ ਜਿਹੜੇ ਆ ਪੁਰਜੇ ਵੱਲ ਨੂੰ ਉਹ ਆਉਂਦਾ ਅਤੇ ਕਾਫੀ ਜ਼ਿਆਦਾ ਭਾਰੀ ਨੁਕਸਾਨ ਜਿਹੜਾ ਆ ਉਸ ਦੇ ਵਿੱਚ ਹੋ ਸਕਦਾ ਸੀ। ਹੁਣ ਇਹ ਤਾਂ ਹੈ ਨਹੀਂ ਆ ਵੀ ਇੱਥੋਂ 200-400 ਮੀਲ ਦੂਰ ਆ ਅਤੇ ਗਏ ਟਰੱਕ ਦੇ ਉੱਤੇ ਜਾ ਕੇ ਅਤੇ ਨਵੀਂ ਆਰਮ ਜਿਹੜੀ ਉੱਥੇ ਉਹ ਲਾ ਦੇਣਗੇ। ਅੰਤਰਿਕਸ਼ ਦੇ ਵਿੱਚ ਆਉਣਾ ਜਾਣਾ ਕੋਈ ਜਿਹੜਾ ਉਹ ਸੌਖਾ ਕੰਮ ਨਹੀਂ, ਅੱਗੇ ਨਾਲੋਂ ਚਲੋ ਭਾਵੇਂ ਸੌਖਾ ਹੋ ਗਿਆ ਪਰ ਫਿਰ ਵੀ ਲਾਗਤ ਅਜੇ ਵੀ ਬਹੁਤ ਜ਼ਿਆਦਾ ਇਸ ਚੀਜ਼ ਦੇ ਵਿੱਚ ਜਿਹੜੀ ਉਹ ਰਹਿੰਦੀ ਆ। ਸੋ ਇਹ ਹੁਣ ਹਰਜੋਤ ਸਿੰਘ ਜੀ ਇਹ ਦੇਖਣਾ ਹੋਊਗਾ ਵੀ ਕਿੱਦਾਂ ਆ। ਕਹਿੰਦੇ ਵੀ 23,000 ਆਬਜੈਕਟਸ ਇਹ ਅਨੁਮਾਨਿਤ ਕਹਿੰਦੇ ਆ ਵੀ ਹੈਗੇ ਆ ਜਿਹੜੇ ਸੌਫਟ ਬਾਲ ਜਾਂ ਉਸ ਓਡੇ ਜਾਂ ਉਸ ਤੋਂ ਵੱਡੇ ਜਿਹੜੇ ਉਹ ਹੈਗੇ ਜਿਹੜੇ ਲਗਾਤਾਰ ਸਪੇਸ ਏਜੰਸੀਜ਼ ਦੇ ਦੁਆਰਾ ਟਰੈਕ ਕੀਤੇ ਜਾ ਰਹੇ ਆ। ਉਹ ਇਸ ਲਈ ਵੀ ਉਹਨਾਂ ਦੇ ਜਿਹੜੇ ਇਸ ਟਾਈਮ ਚੱਲ ਰਹੇ ਸੈਟੇਲਾਈਟਸ ਆ ਜਾਂ ਸਪੇਸ ਸਟੇਸ਼ਨ ਆ ਉਹਨਾਂ ਦੇ ਵਿੱਚ ਨਾ ਵੱਜਣ, ਪਰ ਫਿਰ ਵੀ ਇਸ ਦੇ ਬਾਵਜੂਦ ਇੱਕ ਟੁਕੜਾ ਕੋਈ ਜਿਹੜਾ ਆ ਇਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਵਿੱਚ ਜਾ ਟਕਰਾਇਆ ਹੈਗਾ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਖਤਰਾ ਜਿਹੜਾ ਉਹ ਲਗਾਤਾਰ ਵੱਧਦਾ ਹੀ ਜਾਵੇਗਾ। ਉਹ ਤਾਂ ਅੰਤਰਿਕਸ਼ ਬਹੁਤ ਵੱਡਾ ਵਿਸ਼ਾਲ ਹੈਗਾ ਆ, ਪਰ ਇੱਦਾਂ ਲੱਗ ਰਿਹਾ ਹੈ ਵੀ ਉੱਥੇ ਵੀ ਹੁਣ ਸਪੇਸ ਜਿਹੜੀ ਉਹ ਘਟਦੀ ਜਾਂਦੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਵੱਲੋਂ 39.6% ਜਿਹੜਾ ਟੈਕਸ ਰੇਟ ਅਪਲਾਈ ਹੋਣਾ ਆ ਉਹਦੇ ਲਈ ਜਿਹੜੇ ਇਨਕਮ ਲੈਵਲਸ ਆ ਉਹ ਉਹਨਾਂ ਨੇ ਦੱਸੇ ਹੈਗੇ ਆ। ਜਿਹੜੇ ਵੀ 4,52,700 ਤੋਂ ਉੱਪਰ ਬਣਾਉਂਦੇ ਆ ਜਿਹੜਾ ਸਿੰਗਲ ਫਾਈਲਰ ਜਾਂ ਜਿਹੜਾ ਕਪਲ ਹੈਗਾ $5,09,300 ਤੋਂ ਉੱਪਰ ਬਣਾਉਂਦਾ ਉਹਨਾਂ ਦਾ ਜਿਹੜਾ ਰੇਟ ਆ ਉਹ 39.6% ਇਨਕਮ ਦਾ ਹੋ ਜਾਊਗਾ। ਰਾਈਟ ਨਾਓ ਇਹ 37% ਦੇ ਕਰੀਬ ਹੈਗਾ ਆ, ਤਾਂ ਕਿ ਕਹਿੰਦੇ ਜਿਹੜੇ ਅਮਰੀਕਨ ਫੈਮਲੀਜ਼ ਪਲਾਨ ਆ ਉਸ ਨੂੰ ਫੰਡ ਕੀਤਾ ਜਾ ਸਕੇ। ਜੇ ਇਸ ਨੂੰ ਕਾਂਗਰਸ ਪਾਸ ਵੀ ਨਹੀਂ ਕਰਦੀ ਤੇ ਆਟੋਮੈਟਿਕਲੀ 2025 ਤੋਂ ਬਾਅਦ ਜਿਹੜਾ ਆ ਇਹ ਲਾਗੂ ਹੋ ਜਾਊਗਾ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਪਾਂ ਜਿਹੜਾ ਟੈਕਸਸ ਦੀ ਜਿਹੜੀ ਗੱਲ ਕਰ ਰਹੇ ਸੀ ਵੀ ਉੱਥੋਂ ਦੇ ਜਿਹੜੇ ਗਵਰਨਰ ਗ੍ਰੈਗ ਐਬਟ ਆ ਉਹਨਾਂ ਨੇ ਇਹ ਜਿਹੜਾ ਉਹ ਆਖਿਆ ਆ ਵੀ ਜੇ ਇਹ ਬਿੱਲ ਜਿਹੜਾ ਇਹਨਾਂ ਨੇ ਵਾਕਆਊਟ ਕੀਤਾ ਆ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਉੱਥੋਂ ਦੇ ਲੀਡਰਸ ਨੇ ਜਿਹੜਾ ਉੱਥੇ ਦਾ ਸੈਨੇਟ ਬਿੱਲ 7 ਉਸ ਨੂੰ ਪਾਸ ਹੋਣ ਤੋਂ ਰੋਕਿਆ ਆ, ਉਸ ਦੇ ਕਰਕੇ ਉਹ ਆਰਟੀਕਲ 10 ਜਿਹੜਾ ਆ ਉੱਥੇ ਦਾ ਉਸ ਨੂੰ ਰੋਕ ਸਕਦੇ ਆ, ਜਿਹੜਾ ਕਿ ਬੇਸਿਕਲੀ ਤਨਖਾਹ ਹੈਗੀ ਆ ਉਹਨਾਂ ਦੇ ਲਾਅ ਮੇਕਰਸ ਦੀ। ਇਸ ਦੇ ਉੱਤੇ ਟੈਕਸਸ ਹਾਊਸ ਦੇ ਸਪੀਕਰ ਡੇਡ ਫੈਲਮ ਉਹਨਾਂ ਨੇ ਜਿਹੜਾ ਉਹ ਇਸ ਦੇ ਉੱਤੇ ਚਿੰਤਾ ਜਿਹੜੀ ਉਹ ਪ੍ਰਗਟਾਈ ਹੈਗੀ ਆ ਵੀ ਜਿਹੜਾ ਗ੍ਰੈਗ ਐਬਟ ਆ ਜਿਹੜਾ ਇਸ ਤਰੀਕੇ ਦੇ ਨਾਲ ਇਹ ਵੀਟੋ ਕਰਨਾ ਚਾਹੁੰਦੇ ਨੇ ਇਸ ਸਟੇਟ ਬਜਟ ਦੇ ਸੈਕਸ਼ਨ ਨੂੰ, ਉਸ ਦੇ ਨਾਲ ਕਹਿੰਦੇ ਬਹੁਤ ਸਾਰੇ ਜਿਹੜੇ ਸਟਾਫਰਸ ਆ ਅਤੇ ਲੈਜਿਸਲੇਟਿਵ ਏਜੰਸੀਜ਼ ਆ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਆ। ਸੋ ਜਿਹੜੇ ਗ੍ਰੈਗ ਐਬਟ ਆ ਉਹ ਚਾਹੁੰਦੇ ਆ ਵੀ ਜਿਹੜੇ ਇਹ ਵੋਟਿੰਗ ਰਾਈਟਸ ਨੂੰ ਓਵਰਹਾਲ ਕਰਨ ਵਾਲਾ ਬਿੱਲ ਆ ਉਹ ਜਲਦ ਤੋਂ ਜਲਦ ਜਿਹੜਾ ਉਹ ਪਾਸ ਹੋਵੇ। ਡੈਮੋਕ੍ਰੇਟ ਪਾਰਟੀ ਦੇ ਲਾਅ ਮੇਕਰਸ ਇਹ ਕਹਿ ਰਹੇ ਆ ਵੀ ਇਸ ਬਿੱਲ ਦੇ ਨਾਲ ਜਿਹੜੇ ਖਾਸ ਕਰਕੇ ਪਰਸਨ ਆਫ ਕਲਰ ਆ ਉਹਨਾਂ ਦੇ ਲਈ ਵੋਟ ਪਾਉਣੀ ਜਿਹੜੀ ਆ ਉਹ ਹੋਰ ਜ਼ਿਆਦਾ ਮੁਸ਼ਕਲ ਜਿਹੜੀ ਆ ਉਹ ਹੋਵੇਗੀ। ਸੋ ਇਸ ਲਈ ਉਸ ਨੂੰ ਉਹ ਪਾਸ ਨਹੀਂ ਕਰਨਾ ਚਾਹੁੰਦੇ। ਜੀ, ਅਗਲੀ ਖਬਰ ਵੱਲ ਚੱਲੀਏ। ਚਾਈਨਾ ਦੇ ਵਿੱਚ ਕਹਿੰਦੇ ਇੱਕ ਹੁਣ ਨਵਾਂ ਕੇਸ ਆਇਆ ਜਿੱਥੇ ਕਿ 41 ਸਾਲਾਂ ਦਾ ਬੰਦਾ ਜਿਹੜਾ ਕਿ ਚਾਈਨਾ ਦੇ ਸ਼ਹਿਰ ਜੈਨਜ਼ਿਆਂਗ ਜਿਹੜੀ ਜ਼ਿਆਂਗਜ਼ੂ ਪ੍ਰੋਵਿੰਸ ਆ ਉੱਥੇ ਰਹਿੰਦਾ ਆ, ਨਾਰਥ ਵੈਸਟ ਆਫ ਸ਼ੰਘਾਈ, ਅਤੇ ਉਸ ਨੂੰ ਅਪ੍ਰੈਲ 28 ਨੂੰ ਹੌਸਪੀਟਲਾਈਜੇਸ਼ਨ ਹੋਈ ਸੀ ਉਹਦੀ, ਕਿਉਂਕਿ ਫਲੂ ਲਾਈਕ ਸਿੰਪਟਮਸ ਉਹਦੇ ਵਿੱਚ ਆਏ ਸੀ। ਸੋ ਕਹਿੰਦੇ ਵੀ ਬਰਡ ਫਲੂ ਰਿਪੋਰਟ ਹੋਇਆ ਚਾਈਨਾ ਦੇ ਵਿੱਚ ਪਹਿਲਾ ਕੇਸ। ਸੋ ਹੁਣ ਚਾਈਨਾ 'ਚ ਹੋ ਸਕਦਾ ਵੀ ਇੱਕ ਨਾਲੋਂ ਵੀ ਜ਼ਿਆਦਾ ਹੋਣ, ਆਪਾਂ ਨੂੰ ਪਤਾ ਹੀ ਆ ਵੀ ਉਹ ਕਿੰਨਾ ਕੁ ਸੱਚ ਬੋਲਦੇ ਆ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ, ਆਪਾਂ ਦੇਖਿਆ ਹੀ ਹੈਗਾ ਆ। ਸੋ ਬਹੁਤ ਸਾਰੇ ਲੋਕ ਤਾਂ ਹੁਣ ਇਹ ਵੀ ਸੋਚ ਰਹੇ ਆ ਵੀ ਜਿਹੜੀ ਚਾਈਨਾ ਨੇ ਪਾਲਿਸੀ ਇਸ਼ੂ ਕੀਤੀ ਹੈਗੀ ਆ ਵੀ 3 ਬੱਚੇ ਹੋਣੇ ਚਾਹੀਦੇ ਆ, ਤੁਸੀਂ 3 ਬੱਚੇ ਹੋ ਸਕਦੇ ਤੁਹਾਡੇ ਪਰਿਵਾਰ ਦੇ,
ਕਿਉਂਕਿ ਪਹਿਲਾਂ ਇੱਕ ਸੀ, ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ 올ਡਰ ਪੋਪੂਲੇਸ਼ਨ ਚਾਈਨਾ ਵਾਲਿਆਂ ਨੇ ਕਰੋਨਾ ਵਾਇਰਸ ਦੇ ਦੌਰਾਨ ਖਤਮ ਕਰ ਦਿੱਤੀ ਆ। ਸੋ ਹੁਣ ਉਹ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹਨਾਂ ਦੀ ਗਿਣਤੀ ਵਧਣੀ ਚਾਹੀਦੀ ਹੈਗੀ ਆ, ਇਹ ਵੀ ਕੇਸ ਆ। ਸੋ ਇਸ ਨੂੰ ਦੇਖ ਕੇ ਹੋਏ ਹੁਣ ਦੇਖਦੇ ਆ ਵੀ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ WHO, ਉਹ ਇਹਦੇ ਉੱਤੇ ਜਿਹੜਾ ਵਰਲਡ ਫਲੂ ਦਾ ਨਵਾਂ ਕੇਸ ਆਇਆ ਉਹਦੇ ਤੇ ਕੀ ਕੰਮ ਕਰੂਗੀ। ਜੀ, ਹੁਣ ਇਹ ਤਾਂ ਪਤਾ ਨਹੀਂ ਵੀ ਵਾਕਿਆ ਹੀ ਕੋਈ ਆਪਣੇ ਇੱਦਾਂ ਜਿਹੜੇ ਬਜ਼ੁਰਗਾਂ ਨੂੰ ਮਾਰ ਰਿਹਾ ਕਿ ਨਹੀਂ। ਇਹ ਸਭ ਜਿਹੜੇ ਆ ਉਹ ਆਪਣੀਆਂ ਕਿਆਸਰੀਆਂ ਲਾ ਰਹੇ ਆ, ਪਰ ਜਿਹੜਾ ਇਨਫਲੂਐਂਜ਼ਾ ਜਿਹੜਾ H10N3 ਜਿਹੜਾ ਸਟ੍ਰੇਨ ਆ, ਉਹ ਜ਼ਰੂਰ ਉਸਦਾ ਪਹਿਲਾ ਹਿਊਮਨ ਕੇਸ ਜਿਹੜਾ ਆ ਉਹ ਰਿਪੋਰਟ ਕੀਤਾ ਗਿਆ। ਜਿੱਦਾਂ ਤੁਸੀਂ ਕਿਹਾ ਆ ਵੀ ਇਹ ਕਿਹਾ ਨਹੀਂ ਜਾ ਸਕਦਾ, ਕਨਫਰਮ ਨਹੀਂ ਕਹਿ ਸਕਦੇ ਵੀ ਹੋਰ ਕਿੰਨੇ ਕੁ ਜਿਹੜੇ ਉੱਥੇ ਕੇਸ ਆ ਉਹ ਹੋਣਗੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਜ਼ਰਾਈਲ ਦੇ ਵਿੱਚ ਨੇਤਨਯਾਹੂ ਦਾ ਲੱਗਦਾ ਆ ਵੀ ਸੱਤਾ ਦੇ ਵਿੱਚੋਂ ਉਸਨੂੰ ਲਾਂਭੇ ਜਿਹੜਾ ਆ ਉਹ ਕਰ ਦਿੱਤਾ ਜਾਊਗਾ। ਜਿਹੜੀ ਹਰਜੋਤ ਸਿੰਘ ਜੀ ਰਾਈਟ ਵਿੰਗ ਉੱਥੇ ਦੀ ਪਾਰਟੀ ਆ, ਅਤੇ ਜਿਹੜੇ ਸੈਂਟਰਿਸਟ ਪਾਰਟੀ ਆ ਲੈਫਟ ਵਿੰਗ ਆ ਥੋੜ੍ਹੀ ਜਿਹੀ, ਉਹਨਾਂ ਦਾ ਤਕਰੀਬਨ ਸਮਝੌਤਾ ਜਿਹੜਾ ਉਹ ਹੋ ਗਿਆ ਆ। ਹੁਣ ਉਹਨਾਂ ਦੇ ਕੋਲ ਕੁਛ ਦਿਨਾਂ ਦਾ ਵਕਫਾ ਹੈਗਾ ਆ ਆਪਣੀ ਜਿਹੜੀ ਆ ਸੱਤਾ ਆ ਉਸ ਨੂੰ ਜਿਹੜਾ ਦਿਖਾਉਣ ਦੇ ਲਈ, ਆਪਣੀ ਜਿਹੜੀ ਮੈਜੋਰਟੀ ਆ ਉਸ ਨੂੰ ਸਾਬਤ ਕਰਨ ਦੇ ਲਈ। ਇਸ ਮੌਕੇ ਕਹਿੰਦੇ ਵੀ ਜਿਹੜਾ ਨਵਾਂ ਲੀਡਰ ਬੈਨਟ ਜਿਨ੍ਹਾਂ ਦਾ ਨਾਮ ਸ਼ਾਇਦ ਦੱਸਿਆ ਜਾਂਦਾ ਆ ਵੀ ਉਹ ਜਿਹੜੇ ਬਣਨ ਵਾਲੇ ਆ, ਉਹ ਵੈਸੇ ਤਾਂ ਨੇਤਨਯਾਹੂ ਦੇ ਨਾਲੋਂ ਵੀ ਜਿਹੜੇ ਆ ਹੋਰ ਵੀ ਜ਼ਿਆਦਾ ਰਾਈਟ ਵਿੰਗ ਜਿਹੜੇ ਉਹ ਹੈਗੇ ਆ, ਪਰ ਕਹਿੰਦੇ ਵੀ ਕੰਮ ਉਹਨਾਂ ਦੇ ਨਾਲ ਜਿਹੜਾ ਕਰਨਗੇ ਜਿਹੜੇ ਲੈਫਟ ਵਿੰਗ ਜਿਹੜੇ ਉਹ ਹੈਗੇ ਆ। ਸੋ ਨਫਤਾਲੀ ਬੈਨਟ ਕਹਿੰਦੇ ਉਹ ਵੀ ਪ੍ਰਾਈਮ ਮਿਨਿਸਟਰ ਹੋਣਗੇ, ਪਰ ਕਹਿੰਦੇ ਆਪਸ ਦੇ ਵਿੱਚ ਇਹਨਾਂ ਦੋਨਾਂ ਪਾਰਟੀਆਂ ਦਾ ਸਮਝੌਤਾ ਇਸ ਹਿਸਾਬ ਦੇ ਨਾਲ ਹੋਇਆ ਆ ਵੀ 7 ਜਾਣੇ ਜਿਹੜੇ ਆ ਉਹ ਮਿਲ ਕੇ ਇਸ ਪੂਰੇ ਕਾਸੇ ਨੂੰ ਦੇਖਣਗੇ। ਕਹਿਣ ਨੂੰ ਜਿਹੜੇ ਇਹ ਪ੍ਰਾਈਮ ਮਿਨਿਸਟਰ ਜਿਹੜੇ ਉਹ ਰਹਿਣਗੇ। ਜਿਹੜੇ ਬੈਨਟ ਆ ਇੱਕ ਟਾਈਮ ਦੇ ਉੱਤੇ ਨੇਤਨਯਾਹੂ ਦੇ ਸਾਬਕਾ ਚੀਫ ਆਫ ਸਟਾਫ ਅਤੇ ਜਿਹੜੇ ਸੈਟਲਰ ਲੀਡਰਸ ਦੇ ਵਿੱਚੋਂ ਜਿਹੜੇ ਉਹ ਇੱਕ ਸੀਗੇ। ਇਹ ਪੈਲਸਤੀਨ ਦੀ ਜਿਹੜੀ ਹੋਂਦ ਨੂੰ ਬਿਲਕੁਲ ਹੀ ਰਿਜੈਕਟ ਕਰਦੇ ਆ। ਉਹ ਕਹਿੰਦੇ ਵੀ ਉਹ ਹੈ ਹੀ ਜਿਹੜਾ ਮੁਲਕ ਨਹੀਂ ਹੈਗਾ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇੱਕ ਪਾਸੇ ਜਿਹੜਾ ਫਲਸਤੀਨ ਦੇ ਨਾਲ ਉਹਨਾਂ ਦਾ ਪਿਛਲੇ ਦਿਨਾਂ 'ਚ ਲੱਗਾ ਯੁੱਧ ਸੀ, ਉਸ ਦੇ ਉੱਤੇ ਕੀ ਜਿਹੜਾ ਉਹ ਉਸ ਤੋਂ ਬਾਅਦ 'ਚ ਅੱਗੇ ਫਿਊਚਰ ਦੇ ਵਿੱਚ ਹੁੰਦਾ ਹੈ, ਅਤੇ ਓਵਰਆਲ ਜਿਹੜੀਆਂ ਸੈਟਲਮੈਂਟਸ ਆ ਅਤੇ ਹੋਰ ਇਜ਼ਰਾਈਲ ਆ ਉਹਨਾਂ ਦਾ ਜਿਹੜਾ ਮੁੱਦੇ ਆ, ਕਿਉਂਕਿ ਉਹਨਾਂ ਦਾ ਵੀ ਇੰਟਰਨਲ ਜਿਹੜੇ ਪਿਛਲੇ 2-3 ਸਾਲਾਂ ਤੋਂ ਇਹੀ ਰੌਲਾ ਆ ਇਨਕਨਸਿਸਟੈਂਸੀ ਦੀ ਜਿਹੜੀ ਉਹ ਚੱਲ ਰਹੀ ਹੈਗੀ ਆ। ਜੀ, ਸੋ ਬਿਲਕੁਲ। ਹੁਣ ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ, ਕਿਸ ਤਰ੍ਹਾਂ ਜਿਹੜੀ ਸਟਾਕ ਮਾਰਕੀਟ ਅੱਜ ਰਹੀ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ, ਅੱਜ ਜਿਹੜਾ ਹੈ ਉਹ ਸਟਾਕ ਮਾਰਕੀਟ ਜੀ ਹਰਜੋਤ ਸਿੰਘ ਜੀ ਰਾਈਟ ਨਾਓ ਮਾਫੀ ਚਾਹੁੰਦਾ ਵੀ ਮੇਰੇ ਸਾਹਮਣੇ ਜਿਹੜੇ ਨੰਬਰ ਆ ਉਹ ਨਹੀਂ ਜਿਹੜੇ ਉਹ ਹੈਗੇ, ਅਤੇ ਜੇ ਤੁਸੀਂ ਉਨੀ ਦੇਰ ਤੱਕ ਤੁਸੀਂ ਦੱਸ ਦਿਓ। ਜੀ, ਸੋ ਸਟਾਕ ਮਾਰਕੀਟ ਅੱਜ ਜਿਹੜੀ ਆ ਠੀਕ ਰਹੀ ਆ, ਤਾਂ ਅਪ ਹੀ ਗਈ ਹੈਗੀ ਆ। ਕੱਲ੍ਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਛੁੱਟੀ ਸੀਗੀ, ਇਸ ਕਰਕੇ ਜਿਹੜੀ ਸਟਾਕ ਮਾਰਕੀਟ ਬੰਦ ਸੀਗੀ। ਡਾਓ ਜੋਨ ਇੰਡਸਟਰੀਅਲ ਵੀ ਜਿਹੜਾ ਆ ਅਪ ਗਿਆ ਹੈਗਾ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਨਫੈਕਟ 45 ਪੁਆਇੰਟ ਡਾਓ ਜੋਨਸ ਉੱਤੇ ਗਿਆ ਹੈ, 34,575 ਦੇ ਉੱਤੇ ਜਿਹੜਾ ਉਹ ਬੰਦ ਹੋਇਆ ਆ। ਸੋ ਇਹ ਜਿਹੜਾ ਮੇਨ ਰਿਹਾ, ਅਤੇ ਨਿਊਯਾਰਕ ਸਟਾਕ ਐਕਸਚੇਂਜ ਆ ਉਹ 87 ਪੁਆਇੰਟ ਉੱਤੇ ਗਈ ਆ, ਅਤੇ 16,643 ਦੇ ਉੱਤੇ ਉਹ ਬੰਦ ਹੋਈ ਆ। ਜੀ, $1 ਦੀ ਕੀਮਤ ਕੈਨੇਡਾ ਦੇ $1.20 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $72.86 ਦੇ ਬਰਾਬਰ ਰਹੀ ਆ। ਜੀ, ਤੇ ਹੁਣ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਉਹ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜਾ ਜੀ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਹ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।